ਬੇਲੀਓ ਹੁਣ ਤੇ ਅਸੀਂ ਜਾਣੇ ਪਏ ਆ ਕੋਟ ਮਿਰਜ਼ਾਦੀਨ। ਮੇਰੇ ਦਾਦੇ ਦਾ ਨਾਂ ਹੈ ਮਿਰਜ਼ਾ ਸੁਲਤਾਨ ਸਿਕੰਦਰ ਬੇਗ। ਤੇ ਉਹ ਜਗ੍ਹਾ ਨੇ ਜਿੱਥੇ ਸਾਡੇ ਬਾਪ ਦਾਦਾ ਨੇ ਆਪਣੇ ਘੋੜਿਆਂ ਦੇ ਵਿੱਚ ਚੱਲ ਕੇ ਜਾਇਆ ਕਰਦੇ ਸੀ। ਪਰ ਹੁਣ ਤੇ ਪੱਕੀ ਸੜਕ ਬਣੀ ਹੋਈ ਏ। ਤੇ ਉਹ ਇਲਾਕਾ ਜੇ ਜਿੱਥੋਂ ਅਸੀਂ ਲੰਘ ਕੇ ਤੇ ਅੰਦਰ ਪਿੰਡ ਦੇ ਏਰੀਏ 'ਚ ਜਾ ਰਹੇ ਹਾਂ, ਤੇ ਪਿੰਡ ਦੇ ਏਰੀਏ 'ਚ ਜਾਂਦੇ ਹੋਏ ਸਾਰੀਆਂ ਫਸਲਾਂ ਲੱਗੀਆਂ ਨੇ, ਚੀਜ਼ਾਂ ਜਾਂਦੀਆਂ ਪਈਆਂ ਨੇ। ਬੜਾ ਮਜ਼ੇਦਾਰ ਮੌਸਮ ਸੀ ਜਿਹਨੂੰ ਅਸੀਂ ਇੰਜੋਏ ਕਰਦੇ ਹੋਏ ਜਾ ਰਹੇ ਸੀ। ਮੈਂ ਤੁਹਾਡਾ ਰਾਹੀਲ ਅਹਿਮਦ ਬੇਗ, ਤੇ ਮੇਰੇ ਦਾਦੇ ਦਾ ਪਿੰਡ ਹੈਗਾ ਜੇ, ਤੇ ਤੁਹਾਨੂੰ ਸਵਾਦ ਆ ਜਾਸੀ ਇੱਥੇ ਦਾ। ਇੱਥੋਂ ਦੀਆਂ ਚੀਜ਼ਾਂ ਕਿਹੜੀਆਂ ਨਿਰਾਲੀਆਂ, ਪਿੰਡ ਦੀਆਂ ਚੀਜ਼ਾਂ ਤੇ ਬਹੁਤ ਹੀ ਨਿਰਾਲੀਆਂ ਤੇ ਬਹੁਤ ਹੀ ਮਜ਼ੇਦਾਰ ਹੁੰਦੀਆਂ ਨੇ। ਇਹ ਤੇ ਉਹ ਜਾਣਦੇ ਨੇ ਜਿਹੜੇ ਬਾਹਰ ਦੇ ਮੁਲਕ ਬੈਠੇ ਹੋਣ ਤੇ ਉੱਥੋਂ ਖਿਆਲ ਆਏਗਾ ਕਿ ਯਾਰ ਪਿੰਡ ਵੀ ਕੋਈ ਚੀਜ਼ ਸੀ। ਇਹ ਉਹ ਇਲਾਕਾ ਹੈ ਜਿੱਥੋਂ ਲੰਘ ਕੇ ਅਸੀਂ ਜਾਂਦੇ ਆਪਣੇ ਦੂਜੇ ਇੱਕ ਨਾਲ ਹੀ ਪਿੰਡ ਹੈਗਾ, ਉਹਨੂੰ ਮਰੱਬੀ ਵੀ ਕਿਹਾ ਜਾਂਦਾ ਹੈ, ਕਿ ਛੋਟਾ ਮਿਰਜ਼ਾਦੀਨ ਬੇਗ ਦਾ ਪਿੰਡ ਜਿਹੜਾ ਹੈ ਨਾ, ਉਹ ਇਲਾਕਾ ਜਿਹੜਾ ਹੈ ਨਾ, ਉਹ ਜਾ ਰਿਹਾ ਇੱਥੋਂ ਲੰਘਦੇ ਹੋਏ। ਇਹ ਬੜਾ ਮਜ਼ੇਦਾਰ ਜਿਹਾ ਇੱਕ ਇਲਾਕਾ, ਤੇ ਚਾਰੋਂ ਪਾਸੇ ਜਿਹੜਾ ਹੈ ਨਾ ਹਰਿਆਲੀ ਬਹੁਤ ਚੰਗੀ ਹੈਗੀ, ਫਸਲਾਂ ਹੈ, ਸਾਰੀਆਂ ਜ਼ਮੀਨਾਂ ਸਾਡੀਆਂ ਆਪਣੀਆਂ, ਤੇ ਚੀਜ਼ਾਂ ਜਿਹੜੀਆਂ ਨੇ ਨਾ ਉਹ ਚੱਲਦੀਆਂ ਨੇ ਇੱਥੋਂ। ਤੋਂ ਕਦੀ ਇਤਫਾਕ ਹੋਏ ਤੁਹਾਡਾ ਪਾਕਿਸਤਾਨ ਆ ਕੇ, ਜਾਂ ਪਾਕਿਸਤਾਨ ਆ ਲਿਓ ਤੁਸੀਂ ਜਾਣਾ ਹੋਵੇ, ਤੇ ਇਸ ਜਗ੍ਹਾ ਨੂੰ ਇੰਜੋਏ ਕਰ ਸਕਦੇ ਹੋ ਜਾ ਕੇ, ਕਿਉਂਕਿ ਇਹ ਇਲਾਕੇ ਦੇ ਵਿੱਚ ਚਾਰਾਂ ਸਾਈਡਾਂ ਦੇ ਇੱਕ ਨਹਿਰ ਵੀ ਹੈਗੀ ਹੈ ਜਿਹੜੀ ਖਾਨਕਾ ਡੋਗਰਾ ਤੋਂ ਨਿਕਲਦੀ ਹੈ ਨਹਿਰ, ਤੇ ਉਹ ਵੀ ਇਹਦੇ ਨਾਲ ਟੱਚ ਹੁੰਦੀ ਹੈ, ਤੇ ਉਹ ਬੜਾ ਇੱਕ ਮਜ਼ੇਦਾਰ ਮੌਸਮ ਜਿਹੜਾ ਹੈ ਨਾ ਤੁਹਾਡੇ ਨਾਲ ਅਟੈਚ ਹੋ ਜਾਂਦਾ ਹੈ। ਸਰਦੀਆਂ ਦਾ ਵੇਲਾ ਤੇ ਉੱਥੇ ਤੇ ਬੌਨਫਾਇਰ ਹੋ ਰਿਹਾ ਹੈ, ਤੇ ਬੇਲੀਆਂ ਦਾ ਗੱਪਾਂ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਤੁਹਾਨੂੰ ਬੜਾ ਇੰਜੋਏ ਦੇ। ਇਸ ਟਾਈਮ ਅਸੀਂ ਲੰਘ ਰਹੇ ਹਾਂ ਨੀਵਾ ਪਿੰਡ, ਇਹਨੂੰ ਕਹਿੰਦੇ ਨੇ ਨੀਵਾ ਪਿੰਡ। ਇਹ ਸਾਡੇ ਪਿੰਡ ਤੋਂ ਪਹਿਲੇ ਜਿਹੜਾ ਪਿੰਡ ਆਉਂਦਾ ਉਹਦਾ ਨਾਮ ਹੈ ਨੀਵਾ ਪਿੰਡ। ਦੇਖੋ ਛੋਟੇ ਛੋਟੀਆਂ ਏਰੀਏ, ਛੋਟੀ ਛੋਟੀ ਜਗ੍ਹਾ ਮਿਲ ਕੇ ਤੇ ਸਾਡੀ ਧਰਤੀ ਨੂੰ ਕਿੰਨਾ ਚਾਰ ਚੰਦ ਲਾ ਦਿੰਦੇ। ਤੇ ਇਹ ਅਸੀਂ ਹੁਣ ਐਂਟਰ ਹੋ ਰਹੇ ਹਾਂ ਜਨਾਬ। ਇਹ ਦੇਖੋ ਕਿੰਨਾ ਮਜ਼ੇਦਾਰ ਮਾਹੌਲ, ਤੇ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਇੱਥੋਂ ਅਸੀਂ ਐਡ ਆਨ ਕਰ ਸਕਦੀਆਂ। ਪਿੰਡ ਦੇ ਦੁੱਧ, ਪਿੰਡ ਦੀਆਂ ਆਪਣੀਆਂ ਚੀਜ਼ਾਂ, ਪਿੰਡ ਦੇ ਆਪਣੇ ਨਿਰਾਲੇ ਨਿਜ਼ਾਮ ਹੁੰਦੇ ਨੇ। ਉਹ ਤੇ ਤੁਸੀਂ ਜਾਓਗੇ ਤੇ ਫਿਰ ਕਿਸੇ ਟਾਈਮ ਵੇਖੋਗੇ ਕਿ ਤਾਜ਼ਾ ਦੁੱਧ ਸਵੇਰੇ ਸਵੇਰੇ ਜਦੋਂ ਧਾਰਾਂ ਤੁਹਾਡੇ ਮੂੰਹ 'ਤੇ ਆਉਣਗੀਆਂ ਤੇ ਕਿੰਨੀ ਸਿਹਤ ਹੋਏਗੀ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤੇ ਤਾਜ਼ਾ ਦੁੱਧ ਵੀ ਨਹੀਂ ਮਿਲਦਾ, ਲੇਕਿਨ ਪਿੰਡ ਤੇ ਮੈਂ ਤੇ ਕਹਿੰਦਾ ਹਰ ਬੰਦੇ ਨੂੰ ਪਿੰਡ 'ਚ ਜਾਣਾ ਚਾਹੀਦਾ, ਇੱਕ ਵਾਰੀ ਆਪਣੇ ਬੱਚਿਆਂ ਨੂੰ ਜਾਂ ਇਨਵਾਇਰਮੈਂਟ ਨੂੰ ਵੇਖਣਾ ਚਾਹੀਦਾ। ਸਿਆਣੇ ਕਹਿੰਦੇ ਨੇ ਕਿ ਤੁਸੀਂ ਜਿੰਨੀ ਮਰਜ਼ੀ ਗੋਲੀਆਂ ਖਾ ਲਓ, ਦਵਾਈਆਂ ਖਾ ਲਓ, ਪਰ ਇੱਕ ਹਫ਼ਤਾ ਕੀ 2 ਦਿਨ ਤੁਸੀਂ ਪਿੰਡ ਦੀ ਇਸ ਇਨਵਾਇਰਮੈਂਟ 'ਚ ਰਹਿ ਲਓ ਤੇ ਤੁਹਾਨੂੰ ਸਵਾਦ ਆ ਜਾਸੀ ਕਿ ਕਿੰਨਾ ਮਜ਼ੇਦਾਰ ਮੌਸਮ ਤੇ ਕਿੰਨਾ ਮਜ਼ੇਦਾਰ ਹਰਿਆਲੀ, ਅੱਖਾਂ ਨੂੰ ਠੰਡਕ, ਗ੍ਰੀਨ ਸਬਜ਼ ਏਰੀਆ ਤੁਹਾਨੂੰ ਬਹੁਤ ਹੀ ਜ਼ਿਆਦਾ ਜਿਹੜਾ ਹੈ ਨਾ ਉਹ ਫਰੈਸ਼ ਕਰ ਦਿੰਦਾ। ਬਲਕਿ ਇੰਟਰਨੈਸ਼ਨਲ ਇੱਕ ਰਿਸਰਚ ਵੀ ਹੈਗੀ ਹੈ ਕਿ ਤੁਸੀਂ ਜਦੋਂ ਯਾਰਾਂ ਬੇਲੀਆਂ ਨਾਲ ਜਾ ਕੇ ਬਹਿੰਦੇ ਹੋ, ਗੱਪਸ਼ਪ ਲਾਉਂਦੇ ਹੋ, ਤੇ ਤੁਹਾਡੀਆਂ ਕਿੰਨੀਆਂ ਬਿਮਾਰੀਆਂ ਤੇ ਕਿੰਨੀਆਂ ਸੋਚਾਂ ਖਤਮ ਹੋ ਜਾਂਦੀਆਂ। ਤੇ ਜਾਇਆ ਕਰੋ ਯਾਰ ਆਪਣੀ ਜਗ੍ਹਾ ਤੇ, ਆਪਣੇ ਬਾਪ ਦਾਦਿਆਂ ਦੀ ਜਗ੍ਹਾ ਤੇ ਜਾਇਆ ਕਰੋ, ਉੱਥੇ ਤੁਹਾਨੂੰ ਬੜਾ ਸਕੂਨ ਮਿਲੇਗਾ।